ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 3 ਅਪ੍ਰੈਲ ਦਿਨ ਸੋਮਵਾਰ ਤੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸ਼ਾਮ ਦੇ ਬੁਲਟਨ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ ਇਸ ਟਾਈਮ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਜੀ, ਗੁਰਦੀਪ ਸਿੰਘ ਵਿਰਦੀ ਜੀ, ਨਵਜੋਤ ਕੌਰ ਕਲੋਟੀ ਜੀ, ਸਤਨਾਮ ਸਿੰਘ ਸ਼ੇਰਗਿੱਲ ਜੀ, ਸੁਰਿੰਦਰ ਕੌਰ ਧਾਮੀ ਜੀ, ਬਲਦੇਵ ਸਿੰਘ ਢਾਲੀਵਾਲ ਜੀ, ਸੁਰਿੰਦਰ ਸਿੰਘ ਕਾਲੋਂ ਜੀ, ਕਾਬਲ ਸਿੰਘ ਬੈਂਸ ਜੀ, ਦਲਬੀਰ ਸਿੰਘ ਗਿੱਲ ਅਤੇ ਮੱਖਣ ਸਿੰਘ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਤਾਂ ਪੰਨੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੈਪਟਨ ਹੁਣੀ ਤਰਨਤਾਰਨ ਪਹੁੰਚੇ ਹੋਏ ਸੀ, ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ ਤੇ ਬਗੈਰ ਬੋਲਦੇ ਜਾਣਾ ਪਿਆ ਕਿ ਇਹ ਪਿਛਲੇ ਕੁਛ ਦਿਨਾਂ ਤੋਂ ਜਿਹੜਾ ਜੀ ਉਹ ਜਾਰੀ ਹੈ। ਅੰਮ੍ਰਿਤਸਰ ਦੇ ਵਿੱਚ ਉਹ ਹੋਵੇ, ਚਾਹੇ ਬਾਅਦ ਦੇ ਵਿੱਚ ਉਹ ਹੁਸ਼ਿਆਰਪੁਰ ਦੇ ਵਿੱਚ ਹੋਵੇ, ਚਾਹੇ ਉਹ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਜਿਹੜਾ ਕਰਨਾ ਪਏ, ਤੇ ਹੁਣ ਤਰਨਤਾਰਨ ਦੇ ਵਿੱਚ ਸਵਾਲ ਜਿਹੜੇ ਨੇ ਉਹ ਲਗਾਤਾਰ ਉਹਨਾਂ ਨੂੰ ਹੋ ਰਹੇ ਨੇ। ਤੇ ਇੱਕ ਗੱਲ ਜਿਹੜੀ ਸਾਰੇ ਜਗ੍ਹਾ ਦੇ ਉੱਤੇ ਵੇਖਣ ਵਾਲੀ ਹੈ ਜੀ, ਉਹ ਇਹ ਆ ਕਿ ਜਦੋਂ ਕੈਪਟਨ ਸਾਹਿਬ ਬੋਲਣ ਲੱਗਦੇ ਨੇ ਉਦੋਂ ਹਾਲ ਜਿਹੜਾ ਉਹ ਖਾਲੀ ਹੋਣਾ ਸ਼ੁਰੂ ਹੋ ਜਾਂਦਾ। ਇਹ ਹੋ ਸਕਦਾ ਜੀ ਕੁਛ ਇਹਦੇ ਪਿੱਛੇ ਜਿਹੜੀ ਹੈ ਜੀ ਉਹ ਸਿਆਸਤ ਵੀ ਹੋਵੇ, ਕਿ ਕੁਝ ਜਿਹੜੀ ਤੁਹਾਨੂੰ ਪਤਾ ਹੀ ਆ ਪਾਰਟੀਆਂ ਜਿਹੜੀਆਂ ਉਹ ਕਰਾਉਂਦੀਆਂ ਨੇ। ਪਰ ਤਰਨਤਾਰਨ ਦੇ ਵਿੱਚ ਜਿਹੜਾ ਸੀਗਾ ਜੀ, ਉੱਥੇ ਉਹ ਜਿਹੜੇ ਵਰਕਰ ਸੀਗੇ ਉਹ ਖਾਸ ਤੌਰ ਦੇ ਉੱਤੇ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਬੱਕੜਵਾਈ ਜ਼ਿਆਦਾ ਜਿਹੜਾ ਸੀਗਾ ਉਹ ਕਰਦੇ ਰਹੇ। ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਕੀਤੀ, ਪਰ ਉਹ ਰੁਕੇ ਨਹੀਂ ਜੀ। ਇੱਕ ਧੜਾ ਜਿਹੜਾ ਸੀਗਾ ਜੀ ਉਹ ਇੱਥੋਂ ਜਿਹੜਾ ਬਾਰਡਰ ਏਰੀਏ ਵਾਲਾ ਉਹ ਗਾਇਬ ਕਿਹਾ ਜਾ ਸਕਦਾ ਜੀ, ਉਹ ਹੈ ਨਹੀਂ ਸੀਗਾ। ਔਰ ਜਿਹੜੀ ਆਪੋ ਧਾਪੀ ਐਸੀ ਜਿਹੜੀ ਪਈ ਕਿ ਕੋਈ ਅਨੁਸ਼ਾਸਨ ਨਾਂ ਦੀ ਉੱਥੇ ਚੀਜ਼ ਨਹੀਂ ਸੀਗੀ। ਇੰਨੇ ਪੈਸੇ ਵੀ ਖਰਚੇ ਤੇ ਉਹ ਫਿਰ ਵੀ ਅਨੁਸ਼ਾਸਨ ਜਿਹੜਾ ਜੀ ਉਹ ਨਹੀਂ ਆ ਰਿਹਾ। ਹਾਲਾਤ ਇਹ ਬਣ ਗਏ ਗੈਰ ਅਨੁਸ਼ਾਸਨੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਸੀਗਾ ਜੀ ਉਹ ਉੱਥੋਂ ਬਿਨਾਂ ਬੋਲੇ ਤੋਂ ਜਾਣਾ ਪਿਆ। ਉਹਦਾ ਕਾਰਨ ਇਹ ਸੀਗਾ ਜਦੋਂ ਉਹ ਸੰਬੋਧਨ ਕਰਨ ਲੱਗੇ ਹਾਲ ਜਿਹੜਾ ਸੀ ਖਾਲੀ ਹੋਣਾ ਸ਼ੁਰੂ ਹੋ ਗਿਆ। ਅੱਧਿਓਂ ਵੱਧ ਜਿਹੜਾ ਸੀਗਾ ਹਾਲ ਖਾਲੀ ਹੋ ਗਿਆ ਤੇ ਫਿਰ ਫੈਸਲਾ ਜਿਹੜਾ ਜੀ ਉਹ ਇਹ ਕੀਤਾ ਗਿਆ ਕਿ ਬੈਟਰ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਸੰਬੋਧਨ ਹੀ ਨਾ ਕਰਨ। ਉਹ ਇਹਨਾਂ ਦਿਨਾਂ ਦੇ ਵਿੱਚ ਜਾਗੋ ਪੰਜਾਬ ਯਾਤਰਾ ਦੇ ਉੱਤੇ ਜਿਹੜਾ ਜੀ ਉਹ ਨਿਕਲੇ ਹੋਏ ਨੇ। ਤੋ ਜਿਹੜਾ ਜੀ ਆਈ ਥਿੰਕ ਜਿਹੜੇ ਵਰਕਰ ਨੇ ਸ਼ਾਇਦ ਉਹ ਜਾਗ ਪਏ ਨੇ, ਜਾਂ ਜਿਹੜੀ ਨਵੀਂ ਜਨਰੇਸ਼ਨ ਆ ਉਹ ਜਾਗ ਪਈ ਹੈ ਜੀ, ਉਹ ਸਵਾਲ ਹੀ ਬਹੁਤ ਕਰ ਰਹੀ ਹੈ। ਜੀ ਜੀ ਅਗਲੀ ਗੱਲ ਕਰਦੇ ਹਾਂ NIA ਦੇ ਇੱਕ ਅਫਸਰ ਦਾ ਕਤਲ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਜੀ ਗੋਲੀਆਂ ਮਾਰੀਆਂ ਗਈਆਂ ਜੀ ਤਕਰੀਬਨ 40 ਦੇ ਕਰੀਬ ਜੀ, ਔਰ ਚਲਾਈਆਂ ਗਈਆਂ 24 ਗੋਲੀਆਂ ਜਿਹੜੀਆਂ ਜੀ ਉਹਨੂੰ ਲੱਗੀਆਂ ਜਿਹੜੀਆਂ ਦੱਸੀਆਂ ਜਾਂਦੀਆਂ ਨੇ। ਇਹ ਇੰਡੀਅਨ ਮੁਜਾਹਿਦੀਨ ਨਾਲ ਸੰਬੰਧਿਤ ਕਈ ਕੇਸਾਂ ਦੀ ਜਾਂਚ ਕਰ ਰਿਹਾ ਸੀਗਾ ਜੀ ਕੌਮੀ ਜਾਂਚ ਏਜੰਸੀ ਜਿਹੜੀ ਹੈ ਜੀ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ। 45 ਸਾਲਾਂ ਦਾ ਇਹ ਮੁਹੰਮਦ ਤਨਜ਼ੀਲ ਅਹਿਮਦ ਸੀਗਾ। ਔਰ ਮੋਟਰਸਾਈਕਲ ਦੇ ਉੱਤੇ ਆਏ 2 ਅਣਪਛਾਤੇ ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਉਹਦੀ ਗੋਲੀ ਮਾਰ ਕੇ ਜਿਹੜੀ ਹੈ ਜੀ ਉਹ ਹੱਤਿਆ ਕਰਤੀ। ਉਹ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਤੋਂ ਬਾਅਦ ਘਰ ਜਿਹੜਾ ਪਰਤ ਰਿਹਾ ਸੀਗਾ। ਉਹਦੀ ਪਤਨੀ ਜਿਹੜੀ ਆ ਜੀ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਆ। ਬੜੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਜਿਹੜਾ ਜੀ ਕਤਲ ਕੀਤਾ ਗਿਆ। ਉਹਦੀ ਘਰ ਵਾਲੀ ਫਰਜ਼ਾਨਾ ਨੂੰ ਵੀ 4 ਗੋਲੀਆਂ ਜਿਹੜੀਆਂ ਜੀ ਉਹ ਲੱਗੀਆਂ ਨੇ। ਪੁਲਿਸ ਦੇ ਮੁਤਾਬਕ ਵੈਗਨਾਰ ਦੇ ਕੀਤੇ ਗਏ ਹਮਲੇ ਦੌਰਾਨ ਪਿਛਲੀ ਸੀਟ ਤੇ ਬੈਠੀ ਉਹਦੀ 14 ਸਾਲਾਂ ਦੀ ਧੀ ਤੇ 12 ਸਾਲਾਂ ਦਾ ਪੁੱਤ ਜਿਹੜਾ ਸੀਗਾ ਜੀ ਉਹ ਬਾਰ-ਬਾਰ ਬਚ ਗਏ। ਉੱਤਰ ਪ੍ਰਦੇਸ਼ ਪੁਲਿਸ ਨੇ ਜ਼ਿਲ੍ਹੇ ਦੀਆਂ ਹੱਦਾਂ ਜਿਹੜੀਆਂ ਸੀਲ ਕਰਕੇ ਜਿਹੜੇ ਹਮਲਾਵਰ ਨੇ ਉਹਨਾਂ ਦੀ ਜਾਂਚ ਸ਼ੁਰੂ ਕੀਤੀ ਆ। ਇਹ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ NIA ਦਾ ਆਫਿਸਰ ਸੀਗਾ ਜੀ ਮੁਹੰਮਦ ਤਨਜ਼ੀਲ, ਇਹ ਪਠਾਨਕੋਟ ਜਿਹੜਾ ਹਮਲਾ ਹੋਇਆ ਜੀ ਉਹਦੀ ਜਾਂਚ ਦੇ ਵਿੱਚ ਵੀ ਸ਼ਾਮਲ ਸੀਗਾ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵਿੱਚ ਕੁਝ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਉਹਦੇ ਵਿੱਚ ਵੀ ਉਹਨਾਂ ਦੀ ਜਾਂਚ ਦੇ ਵਿੱਚ ਵੀ ਇਹ ਜਿਹੜਾ ਸੀਗਾ ਉਹ ਸ਼ਾਮਲ ਸੀਗਾ ਜੀ ਆਫਿਸਰ। ਔਰ ਉਹਦਾ ਇਉਂ ਜਿਹੜਾ ਜੀ ਇੰਨੇ ਬੇਰਹਿਮ ਤਰੀਕੇ ਦੇ ਨਾਲ ਔਰ ਇੰਨੇ ਯੋਜਨਾਬੱਧ ਤਰੀਕੇ ਦੇ ਨਾਲ ਕਤਲ ਜਿਹੜਾ ਜੀ ਉਹ ਕੀਤਾ ਜਾਣਾ
ਆਈ ਥਿੰਕ ਇਹ ਕਈ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ ਕਰ ਗਿਆ, ਖਾਸ ਤੌਰ ਦੇ ਉੱਤੇ ਇਹਨਾਂ ਜਿਹੜੀਆਂ ਜਾਂਚ ਦੇ ਵਿੱਚ ਸ਼ਾਮਲ ਜਿਹੜੇ ਬਾਕੀ ਆਫੀਸਰਸ ਨੇ ਉਹਨਾਂ ਦੇ ਵਾਸਤੇ ਜੀ ਜੀ ਕਾਫੀ ਵੱਡੇ ਵੱਡੇ ਸਵਾਲ ਖੜੇ ਨੇ। ਅਗਲੀ ਗੱਲ ਕਰਦੇ ਹਾਂ, ਪੰਥਕ ਧਿਰਾਂ ਫਿਰ ਹੋ ਰਹੀਆਂ ਨੇ ਸਰਗਰਮ। ਐਕਚੁਅਲੀ ਜੀ ਪੰਥਕ ਧਿਰਾਂ ਨੂੰ ਤੁਸੀਂ ਇਹ ਕਹਿ ਲਓ ਕਿ ਸਰਕਾਰ ਦੀਆਂ ਪਾਲਿਸੀਜ਼ ਜਿਹੜੀਆਂ ਨੇ ਜੀ ਉਹਨਾਂ ਨੇ ਸਰਗਰਮ ਕਰਤਾ ਹੈ। ਜਿਵੇਂ ਧਿਆਨ ਸਿੰਘ ਮੰਡ ਹੋਰਾਂ ਦੀ ਆਪਾਂ ਗੱਲ ਕੀਤੀ ਸੀਗੀ ਕਿ ਉਹਨਾਂ ਦੀ ਰਿਹਾਈ ਹੋਈ, ਮੁੜ ਕੇ ਉਹਨਾਂ ਨੂੰ ਫੇਰ ਜਿਹੜਾ ਜੀ ਉਹ 4-5 ਮਹੀਨੇ ਪੁਰਾਣੇ ਜਿਹੜਾ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਕਿ ਜਿਹੜਾ ਹਰੀਕੇ ਪੱਤਨ ਹੈੱਡਵਰਕ ਆ ਉੱਥੇ ਉਹ ਵੀ ਸ਼ਾਮਲ ਸਨ ਜੀ ਇਹਨੂੰ ਰੋਕਣ ਦੇ ਵਾਸਤੇ। ਹੁਣ ਜਿਹੜੀ ਹੈ ਜੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਚੰਡੀਗੜ੍ਹ ਦੇ ਵਿੱਚ ਲਾਈ ਹੈ ਜੀ, ਔਰ ਇਹਦੇ ਵਿੱਚ ਜਿਹੜੇ ਜੀ ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਜਿਹੜੇ ਨੇ ਜੀ ਉਹ ਸ਼ਾਮਲ ਹੋਏ ਇਸ ਪ੍ਰੈਸ ਕਾਨਫਰੰਸ ਦੇ ਵਿੱਚ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਤਲਵੰਡੀ ਸਾਬੋ ਦੇ ਵਿੱਚ ਵਿਸਾਖੀ ਦੇ ਮੌਕੇ ਦੇ ਉੱਤੇ ਇੱਕ ਪੰਥਕ ਕਾਨਫਰੰਸ ਜਿਹੜੀ ਹੈ ਜੀ ਉਹ ਕੀਤੀ ਜਾਊਗੀ, ਔਰ ਉਹਨਾਂ ਕਿਹਾ ਕਿ ਇਹਦੇ ਵਿੱਚ ਉਲੀਕਿਆ ਜਾਊਗਾ ਕਿ ਤਖ਼ਤਾਂ, ਗੁਰਦੁਆਰਿਆਂ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਸੰਘਰਸ਼ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਵਿੱਢਿਆ ਜਾਵੇ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਅਗਲਾ ਸਰਬੱਤ ਖਾਲਸਾ ਜਿਹੜਾ ਜੀ ਉਹ ਕਦੋਂ ਹੋਣਾ, ਇਹਦੀ ਵੀ ਤਰੀਕ ਉਸ ਦਿਨ ਜਿਹੜੀ ਹੈ ਉਹ ਦੱਸੀ ਜਾਊਗੀ। ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਮਜੀਠੀਆ ਪਰਿਵਾਰ ਤੋਂ ਇਲਾਵਾ ਬਾਕੀ ਜਿਹੜੀਆਂ ਪਾਰਟੀਆਂ ਨੇ, ਕਾਂਗਰਸ, ਆਮ ਆਦਮੀ ਪਾਰਟੀ ਜਿਹੜੀ ਆ, ਉਹਨਾਂ ਦੇ ਅੰਦਰ ਜਿਹੜੇ ਪੰਥਕ ਹਿਤੈਸ਼ੀ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਕਿਹਾ ਕਿ ਉਹ ਇਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣ ਤਾਂ ਕਿ ਅੱਗੋਂ ਜਿਹੜਾ ਜੀ ਉਹ ਉਲੀਕਿਆ ਜਾ ਸਕੇ। ਇਹਨਾਂ ਧਿਰਾਂ ਦਾ ਇਹ ਕਹਿਣਾ ਹੈ ਕਿਉਂਕਿ ਬਹੁਤੀ ਜਿਹੜੀ ਲੀਡਰਸ਼ਿਪ ਹੈ ਜੀ ਉਹ ਜੇਲ੍ਹਾਂ ਦੇ ਵਿੱਚ ਰਹੀ ਹੈ, ਇਸ ਕਰਕੇ ਵਿਸਾਖੀ ਮੌਕੇ ਸਰਬੱਤ ਖਾਲਸਾ ਜਿਹੜਾ ਜੀ ਐਡੀ ਛੇਤੀ ਨਹੀਂ ਕਰਵਾਇਆ ਜਾ ਸਕਦਾ, ਇਸ ਕਰਕੇ ਪੰਥਕ ਕਾਨਫਰੰਸ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ ਤੇ ਇਹਦੇ ਵਿੱਚ ਜਿਹੜਾ ਜੀ ਇਹ ਉਲੀਕਿਆ ਜਾਊਗਾ ਕਿ ਸਰਬੱਤ ਖਾਲਸਾ ਜਿਹੜਾ ਜੀ ਉਹ ਕਦੋਂ ਕੀਤਾ ਜਾਵੇ। ਆਈ ਥਿੰਕ ਜੇ ਇਹੋ ਜਿਹਾ ਫੈਸਲਾ ਜਦੋਂ ਇੱਥੇ ਹੋਇਆ ਸੀਗਾ ਤਰਨਤਾਰਨ ਦੇ ਵਿੱਚ ਚੱਬੇ ਦੇ ਨੇੜੇ, ਉਦੋਂ ਸ਼ਾਇਦ ਲਿਆ ਜਾਂਦਾ ਤੇ ਹੋ ਸਕਦਾ ਸੀਗਾ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕੁਛ ਬਦਲਵੇਂ ਜਿਹੜਾ ਜੀ ਉਹ ਹੁੰਦੇ ਜੇ ਉਦੋਂ ਕੁਝ ਜਿਹੜਾ ਜੀ, ਕਿਉਂਕਿ ਕੁਝ ਧਿਰਾਂ ਉਦੋਂ ਨਾਰਾਜ਼ ਹੋ ਕੇ ਬਹਿ ਗਈਆਂ ਸਨ ਕਿ ਇਹਨੂੰ ਪੰਥਕ ਕਾਨਫਰੰਸ ਜਿਹੜੀ ਆ ਜੀ ਉਹ ਕੀਤੀ ਜਾਵੇ। ਸ਼ਾਇਦ ਇਹਨਾਂ ਧਿਰਾਂ ਨੇ ਜਿਹੜਾ ਜੀ ਬੀਤੇ ਤੋਂ ਥੋੜਾ ਕੁਝ ਸਿੱਖਿਆ ਜੀ। ਅਗਲੀ ਗੱਲ ਕਰੀਏ, ਪਰਲਜ਼ ਘੁਟਾਲੇ ਨੂੰ ਲੈ ਕੇ ਜਾਂਚ ਟੀਮ ਕਹਿੰਦੇ ਜੀ ਆਸਟ੍ਰੇਲੀਆ ਨੂੰ ਜਾ ਸਕਦੀ ਆ। ਬਿਲਕੁਲ ਜੀ, ਐਕਚੁਅਲੀ CBI ਦੇ ਵੱਲੋਂ ਪਰਲ ਗਰੁੱਪ ਦੀਆਂ ਜਿਹੜੀਆਂ ਆਸਟ੍ਰੇਲੀਆ ਵਿਚਲੀਆਂ ਜਿਹੜੇ ਉੱਥੇ ਉਹ ਬਿਜ਼ਨਸ ਕਰਦੀ ਹੈ ਜੀ ਉਹਦੀ ਜਾਣਕਾਰੀ ਲੈਣ ਦੇ ਵਾਸਤੇ ਆਸਟ੍ਰੇਲੀਆ ਨੂੰ ਇੱਕ ਜਿਹੜੀ ਹੈ ਜੀ ਅਪੀਲ ਪਹਿਲਾਂ ਤਾਂ ਕੀਤੀ ਜਾਊਗੀ। CBI ਨੂੰ ਸ਼ੱਕ ਇਹ ਹੈ ਕਿ ਇਸ ਗਰੁੱਪ ਦੇ ਵੱਲੋਂ ਲੋਕਾਂ ਤੋਂ ਇਕੱਠੇ ਕੀਤੇ 670 ਕਰੋੜ ਰੁਪਏ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਪ੍ਰੋਜੈਕਟ ਦੇ ਉੱਤੇ ਜਿਹੜੇ ਆ ਜੀ ਉਹ ਲਾਏ ਗਏ ਨੇ। ਸੂਤਰ ਇਹ ਦੱਸਦੇ ਨੇ ਜੀ ਕਿ ਪਰਲ ਗਰੁੱਪ ਦਾ ਮੁਖੀ ਜਿਹੜਾ ਨਿਰਮਲ ਸਿੰਘ ਭੰਗੂ ਆ, ਆਸਟ੍ਰੇਲੀਆ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਕਥਿਤ ਰੂਪ ਦੇ ਵਿੱਚ ਰੀਅਲ ਸਟੇਟ ਦਾ ਕਾਰੋਬਾਰ ਜਿਹੜਾ ਜੀ ਉਹ ਚਲਾ ਰਿਹਾ, ਔਰ ਕੰਪਨੀ ਨੇ ਉੱਥੇ ਕਾਫੀ ਸਾਰੀਆਂ ਪ੍ਰਾਪਰਟੀਜ਼ ਜਿਹੜੀਆਂ ਜੀ ਉਹ ਖਰੀਦੀਆਂ ਹੋਈਆਂ ਨੇ, ਭਾਵ ਕਿ ਇੱਥੋਂ ਜਿਹੜਾ ਜੀ ਉਹ ਪੈਸਾ ਕੱਢਿਆ ਗਿਆ। ਜਿਹੜੇ ਮਿਸਟਰ ਭੰਗੂ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਜਦੋਂ ਕਿ ਉਹ ਇਸ ਵੇਲੇ ਜ਼ਮਾਨਤ ਦੇ ਉੱਤੇ ਨੇ ਜੀ। ਜਿਹੜੀ CBI ਆ ਉਹਨੂੰ ਇਸ ਗੱਲ ਦਾ ਸ਼ੱਕ ਹੈ ਕਿ ਇੱਥੋਂ ਪੈਸਾ ਜਿਹੜਾ ਇਕੱਠਾ ਕੀਤਾ ਗਿਆ ਉਹ TV ਚੈਨਲਾਂ ਤੇ ਆਸਟ੍ਰੇਲੀਅਨ ਕੰਪਨੀ ਜਿਹੜੀ ਆ ਗਲੋਬਲ ਰੋਡ ਟੈਕਨੋਲੋਜੀ ਦੇ ਵਿੱਚ ਜਿਹੜਾ ਜੀ ਉਹ ਲਾਇਆ ਹੋ ਸਕਦਾ। ਇਹਦੇ ਸੰਬੰਧੀ ਛੇਤੀ ਜਿਹੜੀ ਇਹਦੀ ਚਿੱਠੀ ਲਿਖੀ ਜਾਊਗੀ, ਔਰ ਇਹ ਵੀ ਹੋ ਸਕਦਾ ਹੈ ਕਿ ਉੱਥੋਂ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਕੁਝ ਜਿਹੜਾ ਜੀ ਇਹ ਆਉਣ ਤੋਂ ਬਾਅਦ ਕੁਝ ਜਿਹੜਾ ਜੀ ਉਸ ਪਾਸਿਓਂ ਰਿਸਪੌਂਸ ਆਉਣ ਤੋਂ ਬਾਅਦ ਜਿਹੜੀ CBI ਟੀਮ ਹੈ ਉਹ ਆਸਟ੍ਰੇਲੀਆ ਦੇ ਵਿੱਚ ਇਹਨਾਂ ਜਾਇਦਾਦਾਂ ਦਾ ਪਤਾ ਲਾਉਣ ਦੇ ਵਾਸਤੇ ਵੀ ਜਾ ਸਕਦੀ ਹੈ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਮਹਾਰਾਸ਼ਟਰ ਦੇ ਜਿਹੜੇ CM ਆ ਫੜਨਵੀਸ, ਉਹਨਾਂ ਦਾ ਬਿਆਨ ਆਇਆ ਵੀ ਜੇ ਭਾਰਤ ਮਾਤਾ ਕੀ ਜੈ ਨਹੀਂ ਆਖਦੇ ਤਾਂ ਨਾ ਰਹੋ, ਇੱਥੋਂ ਨਿਕਲ ਜਾਓ। ਬਿਲਕੁਲ ਜੀ, ਆਈ ਥਿੰਕ ਦੇਸ਼ ਦੀ ਸਿਆਸਤ ਨੂੰ ਜਿਹੜਾ ਜੀ ਭਾਰਤ ਮਾਤਾ ਦੀ ਜੈ ਦੇ ਨਾਅਰੇ ਦਾ ਬੁਖਾਰ ਜਿਹੜਾ ਹੋਇਆ, ਸੋ RSS ਨਾਲ ਸੰਬੰਧਿਤ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਜੀ ਹਰ ਹਾਲਤ ਦੇ ਵਿੱਚ ਸਾਰਿਆਂ ਤੋਂ ਸ਼ਾਇਦ ਇਹ ਨਾਅਰਾ ਜਿਹੜਾ ਉਹ ਲਵਾਉਣਾ ਚਾਹੁੰਦੀਆਂ ਨੇ। ਕੁਝ ਧਿਰਾਂ ਦਾ ਇਹ ਕਹਿਣਾ ਕਿ ਉਹਨਾਂ ਦਾ ਧਰਮ ਇਹਦੀ ਇਜਾਜ਼ਤ ਜਿਹੜੀ ਨਹੀਂ ਦਿੰਦਾ। ਪਿਛਲੇ ਦਿਨਾਂ ਦੇ ਵਿੱਚ ਦਾਰੁਲ ਉਲੂਮ ਜਿਹੜਾ ਜੀ ਉਹਨਾਂ ਨੇ ਵੀ ਫਤਵਾ ਜਾਰੀ ਕੀਤਾ ਸੀਗਾ, ਪਰ ਇਹ ਧੱਕੇ ਦੇ ਨਾਲ ਥੋਪੀ ਠੋਸੀ
ਇਹ ਜਿਹੜੀ ਰਾਸ਼ਟਰ ਭਗਤੀ ਆ ਜੀ ਉਹ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਮੁਲਕ ਨੂੰ ਜਿਹੜਾ ਜੀ ਜਾਂ ਸੂਬਿਆਂ ਨੂੰ ਜਿਹੜਾ ਜੀ ਉਹ ਲੈ ਤੁਰੂਗੀ। ਇਹਦੇ ਵਿੱਚ ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ RSS ਦੇ ਜਿਹੜੇ ਕਿਸੇ ਟਾਈਮ ਵਰਕਰ ਜਿਹੜੇ ਕਹੇ ਜਾਂਦੇ ਦੇਵੇਂਦਰ ਫੜਨਵੀਸ ਉਹ ਵੀ ਆ ਕੇ ਸ਼ਾਮਲ ਜਿਹੜੇ ਹੋ ਗਏ ਨੇ ਜੀ। ਫੜਨਵੀਸ ਨੇ ਕਹਿਤਾ ਕਿ ਜਿਹੜਾ ਭਾਰਤ ਮਾਤਾ ਦੀ ਜੈ ਨਹੀਂ ਬੋਲੂਗਾ ਉਹਨੂੰ ਦੇਸ਼ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂਗਾ। ਨਾਸਿਕ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਫੜਨਵੀਸ ਨੇ ਇਹ ਗੱਲ ਕਹੀ ਕਿ ਦੇਸ਼ ਦੇ ਵਿੱਚ ਸਾਰਿਆਂ ਨੂੰ ਭਾਰਤ ਮਾਤਾ ਦੀ ਜੈ ਜਿਹੜਾ ਬੋਲਣਾ ਹੀ ਪਊਗਾ। ਉਹ ਇੱਥੋਂ ਤੱਕ ਚਲੇ ਗਿਆ ਫੜਨਵੀਸ ਕਿ ਉਹਨੇ ਕਿਹਾ ਕਿ ਇਸ ਦੇਸ਼ ਦੇ ਵਿੱਚ ਕਿੰਨਾ ਲੋਕਾਂ ਦੇ ਵਿੱਚ ਹਿੰਮਤ ਹੈ ਕਿ ਉਹ ਭਾਰਤ ਮਾਤਾ ਕੀ ਜੈ ਜਿਹੜੀ ਹੈ ਜੀ ਉਹ ਨਾ ਕਹਿਣ। ਉਹਨੇ ਕਿਹਾ ਕਿ ਦੇਸ਼ ਦੇ ਵਿੱਚ ਭਾਰਤ ਮਾਤਾ ਦੀ ਜੈ ਬੋਲਣਾ ਹੀ ਪਊਗਾ, ਜਿਹੜਾ ਨਾਰਾ ਨਹੀਂ ਲਾਉਂਦਾ ਉਹਨੂੰ ਦੇਸ਼ ਦੇ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਇਸੇ ਸੁਰ ਦੇ ਵਿੱਚ ਇਹ ਕਿਹਾ ਕਿ ਭਾਰਤੀ ਆਜ਼ਾਦੀ ਅੰਦੋਲਨ ਦੇ ਕਈ ਆਗੂ ਭਾਰਤ ਮਾਤਾ ਦੀ ਜੈ ਦੇ ਨਾਅਰੇ ਜਿਹੜੇ ਉਹ ਲਾਉਂਦੇ ਰਹੇ ਨੇ। ਪ੍ਰਸਾਦ ਨੇ ਕਿਹਾ ਕਿ ਆਜ਼ਾਦੀ ਦੇ ਪਹਿਲੇ ਦਿਨਾਂ ਦੇ ਵਿੱਚ ਕੁਝ ਲੋਕਾਂ ਨੇ ਭਾਰਤ ਮਾਤਾ ਦੀ ਜੈ ਬੋਲ ਕੇ ਅੰਤਮ ਸਾਹ ਲਿਆ ਸੀਗਾ ਔਰ ਉਹਨਾਂ ਨੇ ਇਹਦੇ ਸੰਬੰਧ ਵਿੱਚ ਅਬੁਲ ਕਲਾਮ ਆਜ਼ਾਦ ਤੇ ਅਬਦੁਲ ਹਮੀਦ ਦਾ ਜਿਹੜਾ ਜੀ ਉਹ ਜ਼ਿਕਰ ਜਿਹੜਾ ਜੀ ਉਹ ਕੀਤਾ। ਉਹ ਨਾਰਾ ਕਾਹਦੇ ਲਈ ਲਾਉਂਦੇ ਸੀਗੇ ਤੇ ਇਹ ਨਾਰਾ ਕਾਹਦੇ ਲਈ ਲਵਾਉਣਾ ਚਾਹੁੰਦੇ ਨੇ, ਫਰਕ ਇਹ ਹੈ ਜੀ। ਜੀ ਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਬਾਬਾ ਰਾਮਦੇਵ ਦੀਆਂ ਕਹਿੰਦੇ ਜੀ ਸੇਵੀਆਂ ਬੜੀਆਂ ਖਤਰਨਾਕ ਆ, ਇਹ ਵੀ 100 ਹਜ਼ਾਰ ਸਿਰ ਵੱਢਣ ਦੀਆਂ ਗੱਲਾਂ ਕਰੀ ਜਾਂਦਾ। ਮੇਰਠ ਦੇ ਵਿੱਚ ਜੀ ਫੂਡ ਸੇਫਟੀ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਜਿਹੜੀ ਹੈ MSDA ਉਹਦੀ ਟੀਮ ਨੇ ਬਾਬਾ ਰਾਮਦੇਵ ਦੇ ਆ ਜਿਹੜਾ ਉਹਦੇ ਵੱਲੋਂ ਬੜੀਆਂ ਪ੍ਰਚਾਰੀਆਂ ਗਈਆਂ ਸੀਗੀਆਂ ਪਤੰਜਲੀ ਆਟਾ ਨੂਡਲਸ, ਇਹਨੂੰ ਸਿਹਤ ਦੇ ਵਾਸਤੇ ਖਰਾਬ ਕਰਾਰ ਦਿੱਤਾ ਜੀ। ਟੀਮ ਨੇ ਆਟਾ ਨੂਡਲਸ ਦੇ ਭਰੇ ਨਮੂਨਿਆਂ ਦੇ ਵਿੱਚ ਐਸ਼ ਕੰਟੈਂਟ ਦੀ ਮਾਤਰਾ ਜਿਹੜੀ ਹੈ ਜੀ ਉਹ ਤੈਅ ਸੀਮਾ ਤੋਂ 3 ਗੁਣਾ ਵੱਧ ਜਿਹੜਾ ਉਹ ਪਾਈ ਗਈ ਹੈ ਜੀ ਔਰ ਇਹ ਮਾਤਰਾ ਮੈਗੀ ਤੋਂ ਵੀ ਕਿਤੇ ਜ਼ਿਆਦਾ ਹੈ। ਇਸ ਟੀਮ ਦੇ ਵੱਲੋਂ ਪਤੰਜਲੀ ਆਟਾ ਨੂਡਲਸ, ਮੈਗੀ, ਯਿੱਪੀ ਦੇ ਨਮੂਨੇ ਜਿਹੜੇ ਉਹ ਪਰਖ ਦੇ ਵਾਸਤੇ ਭਰੇ ਗਏ ਸੀਗੇ। ਇਹ ਨਮੂਨੇ 5 ਫਰਵਰੀ ਨੂੰ ਮੇਰਠ ਦੇ ਵਿੱਚ ਜਮ੍ਹਾਂ ਕਰਾਏ ਗਏ ਸੀਗੇ, ਜਿਨ੍ਹਾਂ ਦੀ ਰਿਪੋਰਟ ਸ਼ਨੀਵਾਰ ਨੂੰ ਜਿਹੜੀ ਹੈ ਜੀ ਉਹ ਸਾਹਮਣੇ ਆਈ ਹੈ ਔਰ ਇਹਨਾਂ ਤਿੰਨਾਂ ਨੂਡਲਸ ਜਿਹੜੇ ਬ੍ਰਾਂਡ ਨੇ ਉਹਨਾਂ ਦੇ ਨਮੂਨਿਆਂ ਦੇ ਵਿੱਚ ਅੰਸ਼ ਕੰਟੈਂਟ ਜਿਹੜੇ ਆ ਜੀ ਉਹ ਜ਼ਿਆਦਾ ਪਾਏ ਗਏ ਨੇ। ਨਿਯਮ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਐਸ਼ ਕੰਟੈਂਟ ਨੇ ਇਹਨਾਂ ਦੀ ਮਾਤਰਾ ਜਿਹੜੀ ਹੈ ਸਿਰਫ 1% ਹੋਣੀ ਚਾਹੀਦੀ ਹੈ। ਇਹਨਾਂ ਨਮੂਨਿਆਂ ਦੇ ਸੰਬੰਧੀ ਕੀਤੇ ਗਏ ਟੈਸਟ ਜਿਹੜੇ ਉਹ ਫੇਲ ਹੋ ਗਏ ਨੇ ਤੇ ਇਹਨਾਂ ਨੂੰ ਮਨੁੱਖੀ ਸਿਹਤ ਦੇ ਵਾਸਤੇ ਖਰਾਬ ਜਿਹੜਾ ਜੀ ਉਹ ਦੱਸਿਆ ਗਿਆ। ਚੀਫ ਫੂਡ ਸੇਫਟੀ ਆਫਿਸਰ ਜਿਹੜੇ ਨੇ JP ਸਿੰਘ ਉਹ ਕਹਿੰਦੇ ਨੇ ਕਿ ਪਤੰਜਲੀ ਆਟਾ ਨੂਡਲਸ ਦੇ ਸੈਂਪਲ ਐਸ਼ ਕੰਟੈਂਟ 2.69% ਜਿਹੜਾ ਜੀ ਉਹ ਪਾਇਆ ਗਿਆ, ਜਿਹਨੂੰ ਕਿ 1% ਜਿਹੜਾ ਜੀ ਇਹ ਹੋਣਾ ਚਾਹੀਦਾ। ਇਹਨਾਂ ਤਿੰਨਾਂ ਬ੍ਰਾਂਡਸ ਦੇ ਭਰੇ ਗਏ ਸੈਂਪਲ ਦੇ ਵਿੱਚ ਸਭ ਤੋਂ ਜ਼ਿਆਦਾ ਦੱਸਿਆ ਗਿਆ ਮੈਗੀ ਦੇ ਵਿੱਚ ਐਸ਼ ਕੰਟੈਂਟ ਦੀ ਮਾਤਰਾ 1.63 ਤੇ ਯਿੱਪੀ ਦੇ ਵਿੱਚ 2.1% ਜਿਹੜੀ ਹੈ ਜੀ ਉਹ ਪਾਈ ਗਈ ਹੈ ਔਰ ਜੇ ਲਾਇਆ ਜਾਵੇ ਤਾਂ ਭਾਵ ਕਿ ਬਾਬੇ ਦੀਆਂ ਸੇਵੀਆਂ ਜ਼ਿਆਦਾ ਸਲੂਣੀਆਂ ਨੇ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਬਾਬਿਆਂ ਨੇ ਬਾਦਲ ਨੂੰ ਝਟਕਾ ਦਿੱਤਾ ਜੀ ਐਕਚੁਅਲੀ ਕਿਉਂਕਿ ਬਾਬਿਆਂ ਤੇ ਵੋਟਾਂ ਦੀ ਟੇਕ ਜਿਹੜੀ ਬਹੁਤ ਹੁੰਦੀ ਹੈ। ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਦੌਰੇ ਤਾਂ ਕਰਦੀਆਂ ਨੇ, ਬਾਬਿਆਂ ਦੇ ਵੱਖ-ਵੱਖ ਲੀਡਰ ਜਿਹੜੇ ਨੇ ਜੀ ਉਹ ਉੱਥੇ ਜਾਂਦੇ ਨੇ ਤਾਂ ਕਿ ਵੋਟਾਂ ਜਿਹੜੀਆਂ ਦੀ ਉਹਨਾਂ ਦੀਆਂ ਹੁਣ ਵੋਟਾਂ ਦਾ ਵਰ੍ਹਾ ਤੇ ਫਿਰ ਸੱਤਾਧਾਰੀ ਧਿਰ ਵੀ ਤਾਂ ਇਹਦੇ ਪਿੱਛੇ ਨਹੀਂ ਨਾ ਰਹਿ ਸਕਦੀ। ਸੋ ਦੁਆਬੇ ਦੇ ਵਿੱਚ ਦਲਿਤ ਭਾਈਚਾਰੇ ਦੀ ਤਕੜੀ ਪੈਂਠ ਹੈ ਔਰ ਇਹਦੇ ਵਾਸਤੇ ਡੇਰਾ ਜਿਹੜਾ ਬੱਲਾ ਹੈ ਉਹਨੇ ਜਿਹੜਾ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਝਟਕਾ ਜਿਹੜਾ ਜੀ ਉਹ ਦਿੱਤਾ। ਐਕਚੁਅਲੀ ਹੋਇਆ ਇਹ ਆ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਕੁਝ ਅਧਿਕਾਰੀ ਤੇ ਅਕਾਲੀ ਦਲ ਦੇ 3 ਸੀਨੀਅਰ ਨੇਤਾ ਜਿਹੜੇ ਸੀਗੇ ਕੁਝ ਦਿਨ ਪਹਿਲਾਂ ਡੇਰਾ ਬੱਲਾ ਦੇ ਵਿੱਚ ਨਿਰੰਜਨ ਦਾਸ ਹੋਰਾਂ ਨੂੰ ਖੁਰਾਲਗੜ੍ਹ ਆਉਣ ਦਾ ਸੱਦਾ ਦੇਣ ਗਏ ਸੀਗੇ ਜੀ। ਖੁਰਾਲਗੜ੍ਹ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੇ ਗੁਰੂ ਰਵਿਦਾਸ ਜੀ ਮੈਮੋਰੀਅਲ ਜਿਹੜਾ ਜੀ ਉਹ ਬਣਾਉਣ ਦਾ ਨੀਂਹ ਪੱਥਰ ਰੱਖਣਾ ਸੀਗਾ। ਹਾਕਮ ਧਿਰ ਦੇ ਇਸ ਵਫਦ ਨੂੰ ਦੇਖ ਕੇ ਨਿਰੰਜਨ ਦਾਸ ਹੋਰਾਂ ਨੇ ਵੀਏਨਾ ਕਾਂਡ ਦੇ ਨਾਲ ਜੁੜੀ ਹਿੰਸਾ ਦੇ ਵਿੱਚ ਦਲਿਤ ਨੌਜਵਾਨਾਂ ਦੇ ਉੱਤੇ ਕੇਸ ਵਾਪਸ ਲੈਣ ਦੇ ਮੰਗ ਰੱਖ ਦਿੱਤੀ ਜੀ ਔਰ ਇਹ ਮੰਗ ਸੁਣ ਕੇ ਪਹਿਲਾਂ ਤਾਂ ਜਿਹੜਾ ਇਹ ਵਫਦ ਸੀਗਾ ਜੀ ਉਹ ਚੁੱਪਚਾਪ ਤੇ ਡੌਰ ਭਰਾ ਜਿਹਾ ਹੋ ਗਿਆ ਔਰ ਉਹ ਤਾਂ ਇਹ ਸੋਚ ਕੇ ਗਏ ਸੀਗੇ ਕਿ ਨਿਰੰਜਨ ਦਾਸ ਹੋਰੀ ਸਰਕਾਰੀ ਸਮਾਗਮ ਦੇ ਵਿੱਚ ਆਉਣਾ ਮੰਨ ਜਾਣਗੇ, ਜਿਹਦੇ ਨਾਲ ਦੁਆਬੇ ਦੇ ਵਿੱਚ ਦਲਿਤ ਭਾਈਚਾਰੇ ਦੇ ਉੱਤੇ ਚੰਗਾ ਪ੍ਰਭਾਵ ਪਊਗਾ। ਖਾਸ ਤੌਰ ਦੇ ਉੱਤੇ ਜਦੋਂ ਤੋਂ ਉੱਥੇ ਜਾ ਕੇ ਆਏ ਨੇ ਅਰਵਿੰਦ ਕੇਜਰੀਵਾਲ ਹੋਰੀ, ਉਦੋਂ ਤੋਂ ਕੋਈ ਤਰੀਕਾ ਜਿਹੜਾ ਜੀ ਉਹ ਲੱਭ ਰਿਹਾ ਜਿਹੜਾ ਸੱਤਾਧਾਰੀ ਧਿਰ ਕੇ ਉਹਨਾਂ ਨੂੰ ਨਾਲ ਜਿਹੜਾ ਜੀ ਉਹ ਕਿਵੇਂ ਜੋੜਿਆ ਜਾਵੇ। ਡੇਰਾ ਬੱਲਾ ਨੇ ਫਿਰ ਇਹ ਕੀਤਾ, ਇਹ ਸੱਦਾ ਪੱਤਰ ਤਾਂ ਲੈ ਲਿਆ ਪਰ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ 5 ਮੈਂਬਰੀ ਜਿਹੜਾ ਵਫਦ ਸੀਗਾ ਉਹ ਭੇਜ ਦਿੱਤਾ। ਨਿਰੰਜਨ ਦਾਸ ਹੋਰੀ ਜਿਹੜਾ ਸੀ ਉਹ ਆਪ ਨਹੀਂ ਗਏ। ਇਹ ਸਮਝਿਆ ਜਾ ਰਿਹਾ ਜੀ ਕਿ ਇਹ ਡੇਰੇ ਦੀ ਜਿਹੜੀ ਨਾਰਾਜ਼ਗੀ ਹੈ ਉਹ
ਸੱਤਾਧਾਰੀ ਧਿਰ ਦੇ ਨਾਲ ਕੁਝ ਮਸਲਿਆਂ ਦੇ ਉੱਤੇ ਹੈ, ਖਾਸ ਤੌਰ ਦੇ ਉੱਤੇ ਜਿਹੜੇ ਮਸਲਾ ਉਹਨਾਂ ਨੇ ਉਠਾ ਦਿੱਤਾ ਉਹਨਾਂ ਦੇ ਕੋਲੇ ਕਿ ਜਿਹੜੀ ਹਿੰਸਾ ਹੋਈ ਸੀ, ਤੁਹਾਨੂੰ ਯਾਦ ਹੋਣਾ ਬੜੀ ਸਾੜ ਫੂਕ ਉਸ ਟਾਈਮ ਦੇ ਉੱਤੇ ਇੱਥੇ ਜਲੰਧਰ ਦੇ ਨੇੜੇ ਤੇੜੇ ਦੇ ਏਰੀਆ ਦੇ ਵਿੱਚ ਹੋਈ ਸੀ। ਇੱਕ ਟ੍ਰੇਨ ਜਿਹੜੀ ਸੜੀ ਹੋਈ ਸੀਗੀ ਉਹ ਕਈ ਮਹੀਨੇ ਬਲਕਿ ਸਾਲ ਜਿਹੜੀ ਸੀ ਉਹ ਖੜੀ ਰਹੀ ਸੀ ਜੀ ਇੱਥੇ ਜਿਹੜਾ ਪੈਂਦਾ ਜੀ ਮਿਲਟਰੀ ਵਾਲਾ ਏਰੀਆ ਜਲੰਧਰ ਦੇ ਵਿੱਚ, ਉਹ ਜਗ੍ਹਾ ਦੇ ਉੱਤੇ ਕੈਂਟ ਏਰੀਏ 'ਚ। ਤੋ ਅਜੇ ਕਿਉਂਕਿ ਇਹ ਮੰਨੀ ਨਹੀਂ ਗਈ ਮੰਗ, ਸੋ ਹੋ ਸਕਦਾ ਜੀ ਮਨਾ ਲਈ ਜਾਵੇ ਕਿਸੇ ਤਰੀਕੇ ਦੇ ਨਾਲ। ਸੋ ਡੇਰਾ ਬੱਲਾ ਜਿਹੜਾ ਜੀ ਉਹਦੇ ਉੱਤੇ ਨਿਗਾਹ ਹੈ ਇਸ ਵੇਲੇ ਸੱਤਾਧਾਰੀ ਧਿਰ ਦੀ। ਜੀ ਜੀ ਨਵਜੋਤ ਕੌਰ ਸਿੱਧੂ ਹੁਣਾਂ ਦੀ ਅਪਡੇਟ ਆਈ ਮੁੜ ਕੇ ਵਾਪਸ ਉੱਥੇ ਹੀ? ਜੀ ਬਿਲਕੁਲ, ਐਕਚੁਅਲੀ ਉਸ ਦਿਨ ਵੀ ਮੈਂ ਗੱਲ ਕੀਤੀ ਸੀ ਕਿ ਸ਼ੇਰ ਆਇਆ ਵਾਲੀ ਗੱਲ ਹੀ ਜਿਹੜੀ ਇਹਨਾਂ ਦੀ ਉਹ ਜਾਪਦੀ ਹੈ, ਉਹੀ ਜਿਹੜੀ ਹੈ ਉਹ ਨਿਕਲੀ ਹੈ। ਉਹ ਦਿੱਲੀ ਬੈਠੇ ਰਹੇ ਨੇ। ਦਿੱਲੀ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੀ ਮੀਟਿੰਗ ਜਿਹੜੀਆਂ ਦੀ ਉਹ ਹੋਈਆਂ ਨੇ ਸੀਨੀਅਰ ਲੀਡਰਸ ਦੇ ਨਾਲ। ਦੂਜਾ ਇਹ ਹੋ ਗਿਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਵਿੱਚ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਤਾਂ ਇਹ ਕਹਿੰਦੀ ਕਿ ਸਿੱਧੂ ਜੋੜੇ ਨੂੰ ਜਿਹੜਾ ਦੀ ਉਹ ਲਿਆ ਜਾਵੇ। ਇਹ ਕਾਫੀ ਹੱਕ ਦੇ ਵਿੱਚ ਜਿਹੜਾ ਦੀ ਹੋ ਸਕਦਾ ਪਾਰਟੀ ਦੇ, ਜਦੋਂ ਕਿ ਜਿਹੜੀ ਇੱਥੇ ਜਿਹੜਾ ਵਰਕਰ ਹੈ ਪੰਜਾਬ ਦੇ ਵਿੱਚ ਕੰਮ ਕਰਦਾ ਆਮ ਆਦਮੀ ਪਾਰਟੀ ਲਈ, ਜਾਂ ਜਿਹੜੇ ਲੀਡਰ ਨੇ ਉਹ ਇਨਕਾਰ ਕਰਦੇ ਨੇ ਕਿ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ। ਵਰਕਰ ਤਾਂ ਇਹ ਸਮਝਦੇ ਨੇ ਕਿ ਇਹ ਮਿੱਤ ਉਹਨਾਂ ਦੀ ਆ। ਇਸ ਕਰਕੇ ਜੇ ਇੱਦਾਂ ਹੀ ਲੋਕ ਦੂਜੀਆਂ ਪਾਰਟੀਆਂ ਤੋਂ ਆਈ ਗਏ ਤਾਂ ਫਿਰ ਜਿਹੜਾ ਜੀ ਉਹਨਾਂ ਦੀ ਪੁੱਛਗਿੱਛ ਜਿਹੜੀ ਘੱਟ ਹੋ ਜਾਣੀ ਆ। ਜਿਹੜੀ ਲੀਡਰਸ਼ਿਪ ਹੈ ਉਹ ਇਹ ਸਮਝਦੀ ਆ ਕਿ ਜਿੰਨੇ ਲੀਡਰ ਜ਼ਿਆਦਾ ਆਉਣਗੇ ਉਨੀ ਉਹਨਾਂ ਦੀ ਰਾਹ ਜਿਹੜੀ ਆ ਉਹ ਔਖੀ ਹੋ ਜਾਣੀ ਆ। ਤਾਂ ਇਸ ਕਰਕੇ ਇਹ ਜਿਹੜਾ ਸੀਗਾ ਕਸ਼ਮਕਸ਼ ਜੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਚੱਲਦੀ ਰਹੀ, ਕਿਉਂਕਿ ਪੰਜਾਬ ਦੇ ਵਰਕਰਾਂ ਦਾ ਸ਼ਾਇਦ ਜ਼ਿਆਦਾ ਮੰਨਣਾ ਪੈਣਾ ਸੀਗਾ ਉਹਨਾਂ ਨੂੰ। ਇਸ ਕਰਕੇ ਕੋਈ ਵੱਡਾ ਜਿਹੜਾ ਗਰਮ ਰਿਸਪੌਂਸ ਸੀਗਾ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਮਿਲਿਆ। ਹੁਣ ਨਵਜੋਤ ਕੌਰ ਸਿੱਧੂ ਹੋਰਾਂ ਨੇ ਅਪਡੇਟ ਜਿਹੜਾ ਜੀ ਆਪਣੇ ਫੇਸਬੁੱਕ ਦੇ ਉੱਤੇ ਕੀਤਾ ਜੀ ਕਿ ਆਮ ਬੈਕ। ਜੀ ਉਹਨਾਂ ਨੇ ਬੈਕ ਵਾਲੀ ਜਿਹੜੀ ਗੱਲ ਕਹੀ ਹੈ ਇਹ ਕਹੀ ਹੈ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਵੱਲੋਂ, ਔਰ ਨਾਲ ਦੀ ਨਾਲ ਇਹ ਵੀ ਆਖਿਆ ਗਿਆ ਜੀ ਕਿ ਉਹਨਾਂ ਦੇ ਜਿਹੜੇ ਪਤੀ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਵੱਲੋਂ ਜਿਹੜਾ ਜੀ ਇਹ ਉਹਨਾਂ ਨੂੰ ਮਨਾਇਆ ਗਿਆ ਕਿ ਇਉਂ ਜਿਹੜਾ ਜੀ ਉਹ ਨਹੀਂ ਕਰਨਾ, ਭਾਵ ਕਿ ਪਾਰਟੀ ਜਿਹੜੀ ਆ ਉਹ ਨਹੀਂ ਛੱਡਣੀ। ਤੇ ਉਹਨਾਂ ਨੇ ਕਿਹਾ ਕਿ ਵਰਕ ਜਿਹੜਾ ਜੀ ਦੁਬਾਰਾ ਸਟਾਰਟ ਹੋ ਜਾਊਗਾ। ਫੰਡਸ ਉਹਨਾਂ ਨੂੰ ਮਿਲੇ, ਅਕਾਲੀ ਦਲ ਨੇ ਮਨਾਇਆ, ਕਿਹਨੇ ਮਨਾਇਆ, ਕੀ ਹੋਇਆ? ਕੁਛ ਨਹੀਂ ਹੋਇਆ ਜੀ। ਮੇਰਾ ਖਿਆਲ ਨਵਜੋਤ ਕੌਰ ਸਿੱਧੂ ਹੋਰਾਂ ਦੀ ਰਿਸਪੈਕਟ ਹੈ ਲੋਕਾਂ ਦੇ ਵਿੱਚ ਫੇਰ ਵੀ, ਕਿਉਂਕਿ ਉਹ ਗਲਤ ਨੂੰ ਗਲਤ, ਸਹੀ ਨੂੰ ਸਹੀ ਜਿਹੜਾ ਕਹਿਣ ਦੀ ਜ਼ਰੂਰਤ ਰੱਖਦੇ ਨੇ। ਪਰ ਆਹ ਜਿਹੜਾ ਕਾਂਡ ਹੋਇਆ ਜੀ ਇਉਂ ਲੱਗਦਾ ਕਿ ਅਪ੍ਰੈਲ ਫੂਲ ਉਹਨਾਂ ਦਾ ਹੀ ਬਣ ਗਿਆ। ਜੀ ਜੀ ਬਿਲਕੁਲ ਜੀ, ਕਹਿ ਹੀ ਸਕਦੇ ਹਾਂ। ਤੇ ਜੇ ਗੱਲ ਕਰੀਏ ਵੀ ਜੰਮੂ ਕਸ਼ਮੀਰ ਦੇ ਵਿੱਚ ਮਹਿਬੂਬਾ ਹੁਣੀ ਅੱਜ ਲੈਣਗੇ ਮੁੱਖ ਮੰਤਰੀ ਵਜੋਂ ਹਲਫ? ਬਿਲਕੁਲ ਜੀ, ਅੱਜ 4 ਤਰੀਕ ਹੈ ਔਰ ਜਿਹੜੀ ਜੀ ਅੱਜ ਸਹੁੰ ਜਿਹੜੀ ਉਹ ਚੁੱਕੀ ਜਾਊਗੀ। ਜਿਹੜੀ ਆਪਾਂ ਗੱਲ ਹੁਣੇ ਫੜਨਵੀਸ ਹੋਰਾਂ ਵਾਲੀ ਸਾਂਝੀ ਕੀਤੀ ਹੈ ਜੀ, ਇੱਕ ਪਾਸੇ ਤਾਂ ਜਿਹੜੀ ਬੀਜੇਪੀ ਹੈ ਉਹ ਕੁਛ ਉਹਦੇ ਨੇਤਾ ਜਿਹੜੇ ਦੀ ਕਰ ਰਹੇ ਨੇ, ਦੂਜੇ ਪਾਸੇ PDP ਜਿਹੜੀ ਕਿ 33 ਸੁਰ ਰੱਖਦੀ ਆ ਔਰ ਜਿਹੜੀ ਅਫਜ਼ਲ ਗੁਰੂ ਜਿਹੜਾ ਦੀ ਉਹਦੀ ਫਾਂਸੀ ਨੂੰ ਵੀ ਨਕਾਰਦੀ ਆ। ਉੱਥੇ ਜਿਹੜੇ 33 ਸੁਰ ਵਾਲੇ ਨੇ ਉਹਨਾਂ ਨੂੰ ਛੱਡਣ ਦੀ ਜਿੱਦ ਵੀ ਜਿਹੜੀ ਹੈ ਜੀ ਉਹ ਕਰਦੀ ਆ। ਉਹਦੇ ਨਾਲ ਹੀ ਸਾਂਝ ਭਿਆਲੀ ਪਾ ਕੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਉੱਥੇ ਫੇਰ ਰਲ ਕੇ PDP ਦੇ ਨਾਲ ਜਿਹੜੀ ਹੈ ਜੀ ਉਹ ਸਰਕਾਰ ਬਣਾ ਰਹੇ ਨੇ। ਇਹ ਸਮਝ ਤੋਂ ਪਰੇ ਹੈ ਜੀ ਵੀ ਇਹ ਗੱਠ ਜੋੜ ਕਿਹੋ ਜਿਹਾ ਜੀ। ਜੀ ਜੀ ਬਿਲਕੁਲ ਜੀ, ਕਿਸੇ ਨੂੰ ਵੀ ਨਹੀਂ ਸਮਝ ਆਉਣੀ। ਤੇ ਬਹੁਤ ਬਹੁਤ ਧੰਨਵਾਦ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦੇਣ ਲਈ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਬੰਤਾ ਸਿੰਘ ਬੰਗਾਲ ਨਹੀਂ ਅਜੇ ਜਾਈ, ਹੋ ਰਹੀ ਉੱਥੇ ਅਸੈਂਬਲੀ ਚੋਣ ਮਿੱਤਰ। ਜੀ ਬੰਤਾ ਸਿਆਂ ਬੰਗਾਲ ਨਹੀਂ ਅਜੇ ਜਾਈ, ਹੋ ਰਹੀ ਉੱਥੇ ਅਸੈਂਬਲੀ ਚੋਣ ਮਿੱਤਰ। ਚੱਲੇ ਵਿੰਗ ਤੜਿੰਗੀ ਦੀ ਰਾਜਨੀਤੀ, ਪੱਲੇ ਪਾਵੇ ਨਹੀਂ ਦ੍ਰਿਸ਼ਟੀਕੋਣ ਮਿੱਤਰ। ਜੀ ਕਰੇ ਗੱਲ ਦਲੀਲਾਂ ਦੀ ਕੋਈ ਹੈ ਨਹੀਂ, ਕੱਟਾ ਗੱਡ ਮੂਰੇ ਸਾਰੇ ਜੋਣ ਮਿੱਤਰ। ਮੌਜ ਜਾਪਦੀ ਲੱਗੀ ਪਈ ਲੀਡਰਾਂ ਦੀ, ਲੋਕ ਵਾਂਗ ਪੰਜਾਬ ਪਏ ਰੋਣ ਮਿੱਤਰ। ਜੀ ਜਾਣਾ ਚਾਹੇ ਤਾਂ ਜਾਈ ਮਦਰਾਸ ਵੰਨੀ, ਜਿੱਥੇ ਨੋਟਾਂ ਦੀ ਪਈ ਆ ਲੁੱਟ ਮਿੱਤਰ। ਜਾਣਾ ਚਾਹੇ ਤਾਂ ਜਾਈ ਮਦਰਾਸ ਵੰਨੀ, ਜਿੱਥੇ ਨੋਟਾਂ ਦੀ ਪਈ ਆ ਲੁੱਟ ਮਿੱਤਰ। ਜਾਲੀ ਵੋਟ ਵੀ ਭਾਵੇਂ ਤੂੰ ਪਾਵੀਂ, ਯੱਕਾ ਦੁੱਕੀ ਦੇ ਨਾਲ ਜਾ ਕੁੱਟ ਮਿੱਤਰ। ਜੀ 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 ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।